ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰੇ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਪ੍ਰਵੀਨ ਸ਼ਰਮਾ ਜੀ। ਕੁਝ ਦਿਨਾਂ ਲਈ ਬਲਤੇਜ ਪੰਨੂ ਜੀ ਛੁੱਟੀ 'ਤੇ ਨੇ, ਉਹਨਾਂ ਦੀ ਜਗ੍ਹਾ 'ਤੇ ਹੋਇਆ ਕਰਨਗੇ ਸਾਡੇ ਨਾਲ ਪ੍ਰਵੀਨ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੇਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082725200। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਜੀ ਯੂਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਤੁਸੀਂ ਕੋਡ ਵਰਤ ਸਕਦੇ ਹੋ 1313। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵੈਸੇ ਘਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣਦੇ ਨੇ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ, ਪੂਰੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਜੀ, ਤੇ ਸਭ ਤੋਂ ਪਹਿਲਾਂ ਆਪਾਂ ਬੁਲੰਦ ਸ਼ਹਿਰ ਦੀ ਜੇ ਗੱਲ ਕਰੀਏ, ਉੱਥੇ ਹਿੰਸਾ ਤੇ ਜੋਗੀ ਵੱਲੋਂ ਸਿਆਸੀ ਸਾਜ਼ਿਸ਼ ਕਰਾਰ। ਦੇਖੋ, ਯੋਗੀ ਆਦਿੱਤਿਆਨਾਥ ਨੇ ਵੀ ਸਟਾਰ ਪ੍ਰਚਾਰਕ ਵੀ ਨੇ, ਉਹ ਗੱਲ ਵੱਖਰੀ ਹੈ ਵੀ ਜਿੱਥੇ ਜਿੱਥੇ ਯੋਗੀ ਸਾਹਿਬ ਜਾਂਦੇ ਆ ਉੱਥੇ ਭਾਜਪਾ ਦੀ ਬੜੀ ਕਰਾਰੀ ਹਾਰ ਹੁੰਦੀ ਹੈ। ਸਾਡੇ ਸਾਹਮਣੇ ਆ ਜਿਹੜੇ 5 ਰਾਜਾਂ ਦੀਆਂ ਚੋਣਾਂ ਹੋਈਆਂ, ਜਿੱਥੇ ਜਿੱਥੇ ਉਹ ਗਏ ਆ ਉੱਥੇ ਭਾਜਪਾ ਨੂੰ ਬਹੁਤ ਚੰਗਾ ਲੋਕਾਂ ਨੇ ਰਿਸਪਾਂਸ ਦਿੱਤਾ। ਉੱਥੇ ਹਾਰੀ ਹੈ ਭਾਜਪਾ ਬੁਰੀ ਤਰ੍ਹਾਂ ਨਾਲ। ਹੁਣ ਉੱਥੇ ਵਿਧਾਨ ਸਭਾ ਦੇ ਵਿੱਚ ਜਦੋਂ ਕੰਮਕਾਜ ਚੱਲ ਰਿਹਾ ਸੀਗਾ ਤੇ ਉਹ ਕਹਿੰਦੇ ਕਿ ਜੀ ਜਿਹੜੀ ਬੁਲੰਦ ਸ਼ਹਿਰ ਹਿੰਸਾ ਹੋਈ ਹੈ ਸਿਆਸੀ ਸਾਜ਼ਿਸ਼ ਹੈ ਇਹ, ਤੇ ਲੋਕ ਜਿਹੜੇ ਆ ਸਿਆਸੀ ਆਧਾਰ ਗਵਾ ਚੁੱਕੇ ਆ ਨਾ ਲੋਕ, ਅਸਲ ਦੇ ਵਿੱਚ ਸਮਾਜ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਸਮਾਜ ਦੀ ਜਿਹੜੀ ਨਿਆਂ ਵਿਵਸਥਾ ਤੇ ਲਾਅ ਐਂਡ ਆਰਡਰ ਆ ਉਹਨੂੰ ਮੇਨਟੇਨ ਕਰਨ ਦੇ ਵਿੱਚ ਦਿੱਕਤਾਂ ਖੜੀਆਂ ਕਰ ਰਹੇ ਆ। ਪਰ ਇਹ ਸ਼ਾਇਦ ਭੁੱਲ ਗਿਆ ਯੋਗੀ ਸਾਹਿਬ ਨੂੰ। ਮੈਂ ਯਾਦ ਕਰਵਾ ਦਿੰਦਾ ਵਾਂ ਕਿ ਜਦੋਂ ਬੁਲੰਦ ਸ਼ਹਿਰ ਦੀ ਹਿੰਸਾ ਹੋਈ ਹੈ ਤੇ ਉਸ ਮਾਮਲੇ ਦੇ ਵਿੱਚ ਜਿਹੜਾ ਇੰਸਪੈਕਟਰ ਮਰਿਆ ਸੁਬੋਧ ਕੁਮਾਰ ਬੰਦਾ ਕੌਣ ਹੈ? ਸੁਬੋਧ ਕੁਮਾਰ ਉਹੀ ਇੰਸਪੈਕਟਰ ਹੈ ਜਿਹੜਾ ਦਾਦਰੀ ਦੇ ਵਿੱਚ ਜਦੋਂ ਘਟਨਾ ਵਾਪਰੀ ਸੀ ਨਾ, ਇੱਕ ਮੁੰਡੇ ਦੇ ਕਤਲ ਹੋ ਗਿਆ ਸੀਗਾ, ਤਾਂ ਉਸ ਮਾਮਲੇ ਦੇ ਵਿੱਚ ਇਹ ਬੰਦਾ ਜਾਂਚ ਕਰਦਾ ਸੀਗਾ। ਤੇ ਇਹ ਬੁਲੰਦ ਸ਼ਹਿਰ ਦੇ ਵਿੱਚ ਜਿਹੜੀ ਹਿੰਸਾ ਹੋਈ ਸੀਗੀ ਉਹਦੇ ਵਿੱਚ ਸੁਬੋਧ ਕੁਮਾਰ ਦੀ ਜੀਤੂ ਫੌਜੀ ਨੇ ਐਲੀਗੇਸ਼ਨ ਹੈ, ਮੈਂ ਨਹੀਂ ਕਹਿੰਦਾ, ਜੀਤੂ ਫੌਜੀ ਨਾਮੀ ਬੰਦੇ ਦੇ ਹੱਥੋਂ ਗੋਲੀ ਚੱਲੀ ਤੇ ਸੁਬੋਧ ਕੁਮਾਰ ਮਾਰਿਆ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜਾ ਸੁਬੋਧ ਕੁਮਾਰ ਦੀ ਕਤਲ ਦੇ ਮਾਮਲੇ ਜਿਹੜਾ ਮੁੱਖ ਲੋੜੀਂਦਾ ਨਾ ਬੰਦਾ, ਬਜਰੰਗ ਦਲ ਦਾ ਨੇਤਾ ਯੋਗੇਸ਼ ਰਾਜ, ਇਹਨੂੰ ਜਿਹਨੂੰ ਦੱਸਿਆ ਗਿਆ, ਪੁਲਿਸ ਕਹਿੰਦੀ ਜਿਹਦੇ ਖਿਲਾਫ ਮੁਕੱਦਮਾ ਵੀ ਦਰਜ ਹੈ, ਉਹ ਬੰਦਾ ਫਰਾਰ ਹੈ। ਤੇ ਉਹ ਬੰਦੇ ਜਿਹੜੇ ਇਹਨਾਂ ਨੇ ਸੁਬੋਧ ਕੁਮਾਰ ਦਾ ਕਤਲ ਕੀਤਾ ਵਾ। ਤੇ ਸੁਬੋਧ ਕੁਮਾਰ ਜਿਹੜਾ ਬਈ ਉਹ ਦਾਦਰੀ ਕਤਲ ਕੇਸ ਦੇ ਵਿੱਚ ਜਾਂਚ ਕਰਦਾ ਸੀਗਾ। ਯੋਗੀ ਸਾਹਿਬ ਬੜੀ ਹੌਲੇ ਜਿਹੇ ਤਰੀਕੇ ਨਾਲ, ਬੜੇ ਸੌਖੇ ਤਰੀਕੇ ਨਾਲ ਕਹਿੰਦੇ ਕਿ ਜੀ ਉਹ ਜਿਹੜੇ ਲੋਕ ਆ ਸਿਆਸੀ ਜਿਹੜੇ ਮੇਰੇ ਵਿਰੋਧੀ ਆ ਉੱਥੇ ਟਿਕਣ ਨਹੀਂ ਦਿੰਦੇ, ਫਲਾਣਾ ਟਮਕਾਣਾ। ਜੇਕਰ ਸਿਆਸੀ ਵਿਰੋਧੀ ਸਾਜ਼ਿਸ਼ਾਂ ਕਰ ਰਿਹਾ ਹੈ ਤੇ ਯੋਗੀ ਸਾਹਿਬ ਉੱਥੇ ਕੀ ਗੱਲ ਮਾਲਾ ਫੇਰਨ ਵਾਸਤੇ ਬੈਠੇ ਆ? ਮੁੱਖ ਮੰਤਰੀ ਦੀ ਕੁਰਸੀ ਉਹਨਾਂ ਕੋਲੇ ID ਹੈਗੀ ਹੈ, ਇੰਟੈਲੀਜੈਂਸ ਹੈਗੀ ਹੈ, ਪਤਾ ਲਾਉਣ ਉਹ। ਸੋ ਦੂਜੀ ਗੱਲ ਇਹ ਹੈ ਕਿ ਬੁਲੰਦ ਸ਼ਹਿਰ ਹਿੰਸਾ ਦੇ ਮਾਮਲੇ ਦੇ ਵਿੱਚ ਦੂਜੀ ਅਪਡੇਟ ਇਹ ਆ ਚੁੱਕੀ ਹੈ ਕਿ ਪੁਲਿਸ ਕਹਿੰਦੀ ਹੈ ਕਿ ਜਿਹੜੇ ਗਊ ਹੱਤਿਆ ਦੇ ਦੋਸ਼ ਦੇ ਵਿੱਚ ਫੜੇ ਗਏ ਚਾਰੋਂ ਜਿਹੜੇ ਨੌਜਵਾਨ ਆ ਉਹ ਨਿਰਦੋਸ਼ ਹੈ। ਮਤਲਬ ਇੱਕ ਪਾਸੇ ਪੁਲਿਸ ਦੀ ਪੈਰਲਲ ਜਾਂਚ ਚੱਲ ਰਹੀ ਹੈ, ਦੂਜੇ ਪਾਸੇ ਯੋਗੀ ਸਾਹਿਬ ਜਿਹੜੇ ਹੈ ਉਹਨਾਂ ਨੇ ਇਹ ਗੱਲਾਂ ਤੇ ਪਰਦਾ ਪਾਉਣ ਦੇ ਲਈ ਇੱਕ ਬਿਆਨ ਜਾਰੀ ਕਰਤਾ। ਇਕੱਲੇ ਬਿਆਨਾਂ ਨਾਲ ਕੁਛ ਨਹੀਂ ਹੋਣਾ। ਬੁਲੰਦ ਸ਼ਹਿਰ ਦੀ ਜਿਹੜੀ ਘਟਨਾ ਵਾ ਉਹ ਯੋਗੀ ਦੇ ਰਾਜ ਦੇ ਵਿੱਚ ਕੋਈ ਪਹਿਲੀ ਨਹੀਂ, ਤੀਜੀ ਚੌਥੀ ਘਟਨਾ ਇਹ ਵਾਪਰ ਚੁੱਕੀ ਹੈ ਜਿੱਥੇ ਭੀੜ ਨੇ ਕਿਸੇ ਨੂੰ ਨਿਸ਼ਾਨਾ ਬਣਾਇਆ। ਇਹ ਨਹੀਂ ਗੱਲ ਕਿ ਉੱਥੇ ਸੁਮਿਤ ਦੀ ਡੈਥ ਹੋਈ ਹੈ ਜਾਂ ਉੱਥੇ ਸੁਬੋਧ ਕੁਮਾਰ ਦਾ ਕਤਲ ਹੋਇਆ। ਉੱਥੇ ਜ਼ਿੰਮੇਵਾਰੀ ਸਟੇਟ ਦੀ ਵੀ ਹੈ, ਹਰੇਕ ਵਸਿੰਦਾ ਸਟੇਟ ਦੇ ਲਈ ਸਟੇਟ ਦੀ ਜ਼ਿੰਮੇਵਾਰੀ ਦੇ ਵਿੱਚ ਹੈ। ਸੋ ਯੋਗੀ ਸਾਹਿਬ ਮੇਰੇ ਖਿਆਲ ਹੈ ਕਿ ਇੱਕ ਰਾਜਨੀਤਿਕ ਦਾ ਭਾਸ਼ਣ ਦੇ ਕੇ ਉੱਥੋਂ ਚਲੇ ਤਾਂ ਗਏ, ਉਹਨਾਂ ਨੇ ਜਿਹੜਾ ਤੋੜਾ ਸੀਗਾ ਉਹ ਸਾਰਾ ਦੂਜਿਆਂ ਸਿਰ ਭੰਨਤਾ, ਪਰ ਇਹ ਗੱਲਾਂ ਕਹਿ ਕੇ ਤੱਥਾਂ ਨੂੰ ਨਹੀਂ ਝੁਠਲਾ ਸਕਦੇ। ਉਹ ਕਹਿੰਦੇ ਕਿ ਜੀ ਮੌਬ ਲਿੰਚਿੰਗ ਨਹੀਂ ਹੈ। ਹਾਲਾਂਕਿ ਅੰਕੜੇ ਦੱਸਦੇ ਕਿ ਭਾਰਤ ਦੇ ਵਿੱਚ ਜਦੋਂ ਤੋਂ ਮੋਦੀ ਸਾਹਿਬ ਆਏ ਆ, ਮੋਦੀ ਤੇ ਯੋਗੀ ਦੋ ਜੋੜੀ ਹੈ, ਇੱਕ ਜਦੋਂ ਤੋਂ ਮੋਦੀ ਸਾਹਿਬ ਆਇਆ ਮੌਬ ਲਿੰਚਿੰਗ ਦੀ ਘਟਨਾਵਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ। ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ? ਇਹਨਾਂ ਘਟਨਾਵਾਂ ਦੇ ਵਿੱਚ ਇੱਕ ਖਾਸ ਫਿਰਕਾ ਹੀ ਕਿਉਂ ਜ਼ਿੰਮੇਵਾਰ ਆ ਜਾਂ ਇੱਕ ਖਾਸ ਫਿਰਕੇ ਤੇ ਕਿਉਂ ਉਂਗਲ ਰੱਖਦੀ ਹੈ? ਇਹਦੇ ਬਾਰੇ ਨਾ ਤਾਂ ਅਮਿਤ ਸ਼ਾਹ ਦੱਸਦੇ ਆ, ਨਾ ਯੋਗੀ ਸਾਹਿਬ ਦੱਸਦੇ ਆ, ਨਾ ਮੋਦੀ ਸਾਹਿਬ ਦੱਸਦੇ ਆ। ਜੀ, ਜੇ ਤੁਸੀਂ ਇਹਨਾਂ ਦੀ ਗੱਲ ਕਰਦੇ ਆ, ਅਮਿਤ ਸ਼ਾਹ ਦੀ ਗੱਲ ਕਰ ਲੈਂਦੇ ਆ ਕਿ ਹੁਣ ਇਹਨਾਂ ਨੂੰ ਸਾਰਾ ਕੁਛ ਇਸ ਤਰ੍ਹਾਂ ਗੜਬੜੀ ਲੱਗਦਾ ਆ, ਤੇ ਉਹ ਹੁਣ ਅਮਿਤ ਸ਼ਾਹ ਦਾ ਕਹਿਣਾ ਕਿ ਕਾਂਗਰਸ ਨੇ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ। ਹਾਂਜੀ, ਅਮਿਤ ਸ਼ਾਹ ਜਦੋਂ ਤੋਂ ਸੱਜਣ ਕੁਮਾਰ ਆ ਜਿਹੜਾ ਉਹਨੂੰ ਹਾਈਕੋਰਟ ਨੇ, ਦਿੱਲੀ ਹਾਈਕੋਰਟ ਨੇ ਜਿਹੜਾ ਸਜ਼ਾ ਦਾ ਐਲਾਨ ਕੀਤਾ ਉਮਰ ਕੈਦ ਦਾ, ਤੇ ਉਦੋਂ ਤੋਂ ਫਿਰ ਤੁਹਾਨੂੰ ਪਤਾ ਹੀ ਹੈ ਅਕਾਲੀ ਭਾਜਪਾ ਦੇ ਵਿੱਚ ਕ੍ਰੈਡਿਟ ਲੈਣ ਦੀ ਬੜੀ ਹੋੜ ਹੈ। ਤੇ ਉਹ ਕਹਿੰਦੇ ਕਿ ਜੀ ਕਾਂਗਰਸ
ਨੇ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ, ਜਿਸ ਦੇ ਕਾਰਨ ਜਿਹੜੇ ਸਿੱਖ ਕਤਲੇਆਮ ਦੇ ਮਾਮਲੇ ਆ ਉਹ ਲੰਬੇ ਸਮੇਂ ਤੱਕ ਕਿਸੇ ਨੂੰ ਸਜ਼ਾ ਹੀ ਨਹੀਂ ਹੋਈ। ਅਮਿਤ ਸ਼ਾਹ ਨੇ ਇਹ ਦਾਅਵਾ ਕੀਤਾ। ਇਹ ਗੱਲ ਝੂਠ ਨਹੀਂ ਹੈ ਕਿ 34 ਸਾਲਾਂ ਬਾਅਦ ਵੀ ਨਿਆਂ ਪੂਰਨ ਇਨਸਾਫ ਅਸੀਂ ਨਹੀਂ ਕਹਿ ਸਕਦੇ ਇਹਨਾਂ ਜੋ ਵੀ ਫੈਸਲੇ ਆ ਰਹੇ ਆ, ਕਿਉਂਕਿ 34 ਸਾਲ ਦਾ ਵਕਫਾ ਬਹੁਤ ਹੁੰਦਾ। 3 ਦਹਾਕਿਆਂ ਦਾ ਇੰਤਜ਼ਾਰ ਬਹੁਤ ਲੰਬਾ ਇੰਤਜ਼ਾਰ ਹੈ। ਔਰ ਜਿਹੜੇ ਪੀੜਤ ਧਿਰਾਂ ਨੇ ਉਹਨਾਂ ਦੀ ਗੱਲ ਸੁਣੀ ਤਾਂ ਉਹ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਆ। ਖੈਰ, ਪਰ ਅਮਿਤ ਸ਼ਾਹ ਜਿਹੜੇ ਆ ਦੂਜੇ ਪਾਸੇ ਜਿਹੜੇ ਅਕਾਲੀ ਭਾਜਪਾ ਵਾਲੇ ਕਹਿੰਦੇ ਕਿ ਜੀ ਭਾਜਪਾ ਨੇ ਸਿੱਟ ਬਣਾਈ, ਫਿਰ ਜਾ ਕੇ ਉਹਨਾਂ ਦੇ ਵਿੱਚ ਫੈਸਲਾ ਆਇਆ। ਤੇ ਮੈਂ ਅਮਿਤ ਸ਼ਾਹ ਨੂੰ ਤੇ ਅਕਾਲੀਆਂ ਨੂੰ ਯਾਦ ਕਰਵਾਉਣਾ ਚਾਹੁੰਦਾ ਵਾਂ ਕਿ ਤੁਹਾਡੀ ਸਰਕਾਰ ਤਾਂ ਤੁਸੀਂ ਕਹਿੰਦੇ ਕਿ ਭਾਜਪਾ ਨੇ ਕਰਵਾਇਆ, ਭਾਜਪਾ ਨੇ ਸਿੱਟ ਬਣਾਈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਭਾਜਪਾ ਨੇ ਸਿੱਟ ਬਣਾਈ ਹੈ, ਉਹਨਾਂ ਵਿੱਚ ਕੁਛ ਕੇਸ ਖੋਲੇ ਵੀ ਹੈ, ਪਰ ਭਾਜਪਾ ਦੀ ਸਰਕਾਰ ਤਾਂ 2002 ਦੇ ਵੇਲੇ ਵੀ ਦੋ ਤੱਕ ਵੀ ਸੀਗੀ ਤੇ ਉਦੋਂ ਨਾ ਇਹਨਾਂ ਨੇ ਕੁਛ ਕੀਤਾ। ਉਸ ਤੋਂ 13 ਦਿਨ ਪਹਿਲਾਂ ਵੀ ਸੀਗੀ, ਉਦੋਂ ਨੇ ਇਹਨਾਂ ਨੇ ਕੁਛ ਕੀਤਾ। ਤੇ ਜੇਕਰ ਭਾਜਪਾ ਦੀ ਸਰਕਾਰ ਹੈ ਤੇ ਫਿਰ ਮੇਰਾ ਖਿਆਲ ਹੈ ਕਿ ਗੋਧਰਾ ਵਾਲਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ, ਗੁਜਰਾਤ ਕਤਲੇਆਮ ਨੂੰ ਵੀ, ਕਤਲੇਆਮ ਦੇ ਪੀੜਤਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਇਹ ਤਾਂ ਕਹਿੰਦੇ ਨਾ ਕਿ ਕਾਂਗਰਸ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ, ਇਹ ਨਹੀਂ ਕਰਦੇ। ਪਰ ਦੂਜੇ ਪਾਸੇ ਇੱਕ ਤੱਥ ਇਹ ਵੀ ਆ, ਉਹ ਇਹ ਹੈ ਦਵਿੰਦਰ ਜੀ ਕਿ ਜਿਹੜਾ ਜੱਜ ਲੋਇਆ ਦਾ ਮੌਤ ਦਾ ਮਾਮਲਾ ਨਾ, ਉਹਦੀ ਮੌਤ ਹੋਈ ਹੈ ਸ਼ੱਕੀ ਹਾਲਾਤਾਂ ਦੇ ਵਿੱਚ। ਉਹਦੇ ਕੋਲੇ ਸੀ ਅਮਿਤ ਸ਼ਾਹ ਵਾਲਾ, ਉਹਦੀ ਮੌਤ ਦੀ ਜਾਂਚ ਜੇ ਇਹ ਕਹਿੰਦੇ ਕਿ ਕਾਂਗਰਸ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਤੇ ਜੇ ਇਹ ਇੰਨੀ ਟਰਾਂਸਪੇਰੈਂਸੀ ਰੱਖਦੇ ਆ ਅਮਿਤ ਸ਼ਾਹ ਜਾਂ ਬੀਜੇਪੀ, ਤਾਂ ਮੇਰਾ ਖਿਆਲ ਹੈ ਕਿ ਫਿਰ ਉਸ ਕੇਸ ਦੇ ਵਿੱਚ ਜੱਜ ਲੋਇਆ ਦੀ ਮੌਤ ਦੇ ਮਾਮਲੇ ਦੇ ਵਿੱਚ ਵੀ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਹਦੇ ਮੁੰਡੇ ਨੇ ਇਹ ਗੱਲ ਕਹੀ ਸੀ ਕਿ ਮੇਰੇ ਪਾਪਾ ਦੀ ਜਿਹੜੀ ਡੈਥ ਆ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਆ, ਉਹਨਾਂ ਦਾ ਕਤਲ ਹੋਇਆ ਹੋ ਸਕਦਾ ਹੈ, ਪਰ ਇਹਨਾਂ ਨੇ ਜਾਂਚ ਨਹੀਂ ਕਰਾਈ। ਹੁਣ ਉਹਦਾ ਮੁੰਡਾ ਚੁੱਪ ਹੈ, ਫਿਲਹਾਲ ਚੁੱਪ ਕਰਾ ਲਿਆ ਜਾਂਦਾ। ਹਿੰਦੁਸਤਾਨ ਦੇ ਵਿੱਚ ਚੁੱਪ ਕਰਾਉਣਾ ਕਿਸੇ ਨੂੰ ਬਹੁਤ ਵੱਡਾ ਕੰਮ ਨਹੀਂ ਹੈ, ਚੁੱਪ ਕਰਾ ਲਿਆ ਜਾਂਦਾ। ਪਰ ਮੇਰੇ ਖਿਆਲ ਦੇ ਵਿੱਚ ਜੱਜ ਲੋਇਆ ਦੀ ਮੌਤ ਦੇ ਮਾਮਲੇ ਦੇ ਵਿੱਚ ਜੇਕਰ ਸਾਡੀ ਨਿਆਂ ਪ੍ਰਕਿਰਿਆ ਸਹੀ ਹੈ, ਇਹਦੇ ਤੇ ਕੋਈ ਪ੍ਰੈਸ਼ਰ ਨਹੀਂਗਾ, ਤੇ ਫਿਰ ਉਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਜਿਹਦੀ ਉਂਗਲ ਉੱਠਦੀ ਹੈ ਅਮਿਤ ਸ਼ਾਹ ਦੇ। ਜੀ, ਪਰ ਜਿਹਨਾਂ ਮਾਮਲਿਆਂ 'ਚ ਆਪ ਫਸਦੇ ਆ ਉੱਥੇ ਉਹ ਕੁਛ ਨਹੀਂ ਕਰਦੇ। ਤਾਂ ਅੱਗੇ ਆਪਾਂ ਸਾਇਰੋ ਬਾਨੋ ਦੀ ਗੱਲ ਕਰੀਏ ਕਿ ਸਾਇਰਾ ਬਾਨੋ ਨੇ ਭੂ ਮਾਫੀਏ ਤੋਂ ਬੰਗਲਾ ਬਚਾਉਣ ਲਈ ਮੋਦੀ ਤੋਂ ਮਦਦ ਮੰਗੀ। ਡਿਜੀਟਲ ਇੰਡੀਆ ਜੀ, ਇੱਥੇ ਸਰਕਾਰ ਮੰਨਦੀ ਨਹੀਂ ਕਿ ਇਸ ਦੇਸ਼ ਦੇ ਵਿੱਚ ਭੂ ਮਾਫੀਆ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ। ਸਰਕਾਰ ਤਾਂ ਕਹਿੰਦੀ ਕਿ ਜੀ ਬੜਾ ਕੁਛ ਅਸੀਂ ਟਰਾਂਸਪੇਰੈਂਟ ਕਰਤਾ, ਇਹ ਬੋਲੀਆਂ ਹੋਣ ਲੱਗ ਪਈਆਂ, ਫਲਾਣ ਧਮਕਾ ਇਹ ਮੋਦੀ ਸਾਹਿਬ ਦੇ ਤੁਹਾਨੂੰ ਪਤਾ ਹੀ ਹੈ ਜੁਮਲੇ ਜਿਵੇਂ ਸੁਣਾਉਂਦੇ ਆ ਉਹ। ਪਰ ਅਸਲ ਦੇ ਵਿੱਚ ਕੀ ਹੈ, ਸਾਇਰਾ ਬਾਨੋ ਜਿਹੜੇ ਕਿ ਦਿਲੀਪ ਕੁਮਾਰ ਦੇ ਪਤਨੀ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਘਰ ਜਿਹੜਾ ਵਾ ਉਹ ਭੂ ਮਾਫੀਆ ਉਹਨੂੰ ਦੱਬਣ ਨੂੰ ਫਿਰਦਾ ਵਾ। ਤੇ ਪ੍ਰਧਾਨ ਮੰਤਰੀ ਨੇ ਇਹਨਾਂ ਨੇ ਟਵੀਟ ਕੀਤਾ ਕਿ ਹੁਣ ਦੇਵੇਂਦਰ ਫਡਨਵੀਸ ਨਹੀਂ ਉੱਥੇ ਕੁਛ ਕਰ ਸਕਦਾ, ਜਿਹੜਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦਾ। ਉਹ ਕਹਿੰਦੇ ਕਿ ਤੁਸੀਂ ਕੋਈ ਦਖਲ ਦਿਓ। ਸੋ ਇੱਕ ਬਿਲਡਰ ਆ ਉੱਥੇ ਸਮੀਰ ਭੋਜਵਾਨੀ, ਜਿਹੜਾ ਬੰਦਾ ਜਿਹਦੇ ਤੇ ਐਲੀਗੇਸ਼ਨ ਲੱਗਦਾ ਕਿ ਉਹ ਜਿਹੜਾ ਜਿਹੜਾ ਇਹਨਾਂ ਦਾ ਘਰ ਹੈ ਬੰਗਲਾ ਜਿਹੜਾ ਉਹਨੂੰ ਦੱਬਣ ਨੂੰ ਫਿਰਦਾ, ਉਹ ਕਹਿੰਦੇ ਕਿ ਇਹਦੇ ਪਲਾਟਾਂ ਦੀ ਮਾਲਕੀ ਤੇ ਝੂਠਾ ਦਾਅਵਾ ਕੀਤਾ ਜਿੱਥੇ ਦਲਿਤ ਕੁਮਾਰ ਦਾ ਬੰਗਲਾ ਬਣਿਆ ਹੋਇਆ। ਤੇ ਸਾਇਰਾ ਬਾਨੋ ਨੇ ਟਵੀਟ ਕੀਤਾ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਤੁਹਾਨੂੰ ਮਿਲਣ ਦੀ ਮੈਂ ਉਡੀਕ ਕਰਦੀ ਹਾਂ। ਮੈਂ ਫਡਨਵੀਸ ਨੂੰ ਬਹੁਤ ਵਾਰ ਮਿਲ ਚੁੱਕੀ ਹਾਂ, ਭਰੋਸਿਆਂ ਤੇ ਥੱਕ ਚੁੱਕੀ ਹਾਂ, ਤੇ ਤੁਸੀਂ ਕੁਛ ਕਰੋ। ਜਿਹੜਾ ਸਮੀਰ ਭੋਜਵਾਨੀ ਹੈ ਉਹ ਹੁਣ ਮੇਰਾ ਬੰਗਲਾ ਦੱਬ ਲੂਗਾ ਤੇ ਤੁਸੀਂ ਇਹਦੀ ਰਾਖੀ ਕਰ ਸਕਦੇ ਹੋ, ਤੇ ਹੋਰ ਕੋਈ ਮੇਰੇ ਤੋਂ ਆਸ ਨਹੀਂ। ਪਹਿਲੀ ਗੱਲ ਤਾਂ ਦੇਖੋ, ਇੱਥੇ ਇੰਨਾ ਕੁ ਜਿਹੜਾ ਹਰੇਕ ਤਰ੍ਹਾਂ ਦਾ ਮਾਫੀਆ ਸਰਕਾਰ ਦੇ ਵਿੱਚ ਇੰਨੀ ਕੁ ਅਪਰੋਚ ਰੱਖਦਾ ਹੈ ਕਿ ਛੇਤੀ ਕਿਸੇ ਆਮ ਬਸ਼ਿੰਦੇ ਦੀ ਸੁਣੀ ਨਹੀਂ ਜਾਂਦੀ। ਇਹ ਤੱਥ ਹੈ, ਇੱਕ ਸੱਚ ਹੈ। ਦੂਜੀ ਗੱਲ ਇਹ ਹੈ ਕਿ ਤੁਸੀਂ ਅੰਦਾਜ਼ਾ ਲਾਓ ਕਿ ਜੇਕਰ ਇੱਕ ਇੰਨਾ ਮਸ਼ਹੂਰ ਬੰਦਾ ਔਰ ਉਹਦੀ ਪੀੜੀ ਨਹੀਂ ਚੱਲਣ ਦਿੰਦਾ ਮੁੱਖ ਮੰਤਰੀ, ਕਿ ਆਮ ਬਸ਼ਿੰਦੇ ਦਾ ਕੀ ਹਾਲ ਹੋਊ। ਸੋ ਅੰਦਾਜ਼ਾ ਲਾਇਆ ਜਾ ਸਕਦਾ। ਖਬਰ ਸਿਰਫ ਸਾਇਰਾ ਬਾਨੋ ਦੇ ਟਵੀਟ ਦੀ ਨਹੀਂ ਹੈ, ਖਬਰ ਇਹ ਹੈ ਕਿ ਅੱਜ ਸਾਡੇ ਹਾਲਾਤ ਇਹ ਬਣ ਚੁੱਕੇ ਹੈ ਕਿ ਜੇਕਰ ਸਾਡੇ ਤੇ ਕੋਈ ਵਧੀਕੀ ਕਰਦਾ ਕਿਸੇ ਤਰ੍ਹਾਂ ਦੇ ਮਾਫੀਆ ਦਾ ਬੰਦਾ, ਭਾਵੇਂ ਉਹ ਡਰੱਗ ਮਾਫੀਆ ਨਾਲ ਜੁੜਿਆ, ਭਾਵੇਂ ਉਹ ਭੂ ਮਾਫੀਆ ਨਾਲ ਜੁੜਿਆ, ਭਾਵੇਂ ਉਹ ਮਾਈਨਿੰਗ ਮਾਫੀਆ ਨਾਲ ਜੁੜਿਆ, ਤਾਂ ਸਾਡਾ ਜਿਹੜਾ ਸਿਸਟਮ ਹੈ ਨਾ, ਇਹ ਇੰਨਾ ਕੁ ਹੈਂਡੀਕੈਪ ਹੋ ਚੁੱਕਿਆ ਵਾ ਕਿ ਨਾ ਸਾਡੀ ਕੋਈ ਵਿਧਾਇਕ, ਨਾ ਸਾਡੀ ਕੋਈ ਮੈਂਬਰ ਪਾਰਲੀਮੈਂਟ, ਨਾ ਸਾਡਾ ਕੋਈ ਮੁੱਖ ਮੰਤਰੀ ਸਾਡੀ ਬਾਂਹ ਹੀ ਨਹੀਂ ਫੜ ਸਕਦਾ। ਸੋ ਅੱਕ ਕੇ ਉਹਨਾਂ ਨੇ ਟਵੀਟ ਕੀਤਾ ਵਾ। ਇੱਥੋਂ ਅੰਦਾਜ਼ਾ ਲਾਓ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਕੀ ਕੁਛ ਉੱਥੇ ਹੋ ਰਿਹਾ ਵਾ ਤੇ ਕਿੰਨੀ ਕੁ ਆਮ ਬੰਦੇ ਦੀ ਉੱਥੇ ਸੁਣਵਾਈ ਆ। ਜੀ ਬਿਲਕੁਲ ਜੀ, ਸਿਸਟਮ ਤਾਂ ਬਹੁਤ ਕਰਪਟ ਹੋ ਚੁੱਕਾ। ਤਾਂ ਅੱਗੇ ਆਪਾਂ ਪ੍ਰਧਾਨ ਮੰਤਰੀ ਚੌਂਕੀਦਾਰ ਦੀ ਜੇ ਗੱਲ ਕਰੀਏ, ਕਹਿੰਦੇ ਉਹਦੀਆਂ ਜਿਹੜੀਆਂ ਮੋਬਾਈਲ ਕੰਪਨੀਆਂ 2 ਤੋਂ ਵੱਧ ਕੇ 120 ਹੋਈਆਂ, ਪਰ ਰੁਜ਼ਗਾਰ ਕਿੰਨੇ ਕੁ ਲੋਕਾਂ ਨੂੰ ਮਿਲਿਆ ਜਿਸ ਦੇ ਵਾਅਦੇ ਕੀਤੇ ਜਾਂਦੇ ਆ। ਦੇਖੋ, ਮੋਦੀ ਸਾਹਿਬ ਨੇ ਨਾ ਜਿਹੜੇ ਇਹਨਾਂ ਨੂੰ ਡ੍ਰੀਮ ਮਰਚੈਂਟ ਕਹਿੰਦੇ ਲੋਕ, ਜਿਹੜੇ ਸੋਚਦੇ ਵੀ ਲੋਕ, ਸੁਪਨੇ ਵੇਚਣ ਵਾਲਾ ਆਦਮੀ, ਤੇ ਸੁਪਨੇ ਬੜੇ ਸੋਹਣੇ ਵੇਚਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀਆਂ 10 ਤਕਰੀਰਾਂ ਲਗਾਤਾਰ ਸੁਣ ਲਓਗੇ ਤਾਂ ਤੁਸੀਂ ਉਹਨਾਂ ਦੇ ਪ੍ਰਸ਼ੰਸਕ ਬਣ ਜਾਓਗੇ, ਕਿਉਂਕਿ ਉਹਨਾਂ ਦਾ ਦਲੀਲ ਜਿਹੜਾ ਕਿਸੇ ਤੱਥ ਨੂੰ ਪੇਸ਼ ਕਰਨ ਦਾ ਤਰੀਕਾ ਨਾ ਬੜਾ ਅਲੱਗਾ ਤਰੀਕੇ ਦਾ, ਬੜਾ ਮਤਲਬ ਪ੍ਰਭਾਵਿਤ ਕਰਨ ਵਾਲਾ ਲੋਕਾਂ ਨੂੰ। ਇਸੇ ਕਰਕੇ ਸਾਡੇ ਲੋਕ ਪ੍ਰਭਾਵਿਤ ਵੀ ਛੇਤੀ ਹੋ ਜਾਂਦੇ, ਜਜ਼ਬਾਤੀ ਵੀ ਹੈ, ਭੋਲੇ ਭਾਲੇ ਵੀ। ਇਹ ਕਹਿੰਦੇ ਕਿ ਜੀ ਅਸੀਂ, ਪ੍ਰਧਾਨ ਮੰਤਰੀ ਕਹਿੰਦੇ ਕਿ ਜੀ ਜਦੋਂ ਮੈਂ 2014 ਦੇ ਵਿੱਚ ਆਇਆ ਤੇ ਸਾਡੇ ਦੇਸ਼ ਦੇ ਵਿੱਚ 2 ਮੋਬਾਈਲ ਕੰਪਨੀਆਂ
ਤੇ ਬਾਕੀ ਦਾ ਸਮਾਨ ਸਾਡਾ ਆਉਂਦਾ ਸੀ ਚਾਈਨਾ ਤੋਂ। ਪਰ ਅਸੀਂ ਚਾਈਨਾ ਦਾ ਲੱਕ ਤੋੜ ਕੇ ਰੱਖਤਾ। ਸਾਡੇ ਹੁਣ ਸਾਡੇ ਰਾਜ ਦੇ ਵਿੱਚ ਹੀ 120 ਮੋਬਾਈਲ ਕੰਪਨੀਆਂ ਹੋਣੀਆਂ। ਹੁਣ ਸੱਚ ਮੈਂ ਦੱਸਦਾ ਤੁਹਾਨੂੰ ਕਿ ਇੱਕ ਵਿਨੇ ਸਚਦੇਵਾ ਮੁੰਡਾ ਲਿਖਦੇ ਨੇ, ਹੋਰ ਮਤਲਬ ਇਕਨੋਮਿਕਲੀ ਅਫੇਅਰਸ ਤੇ ਲਿਖਦੇ ਨੇ, ਕਾਫੀ ਮਸ਼ਹੂਰ ਨੇ। ਹਿੰਦੁਸਤਾਨ ਟਾਈਮਸ ਦੇ ਵਿੱਚ ਉਹਨਾਂ ਦਾ ਇੱਕ ਬਲੌਗ ਆਇਆ ਸੀਗਾ। ਉਹ ਕਹਿੰਦੇ ਕਿ ਜੀ 2014 ਦੇ ਵਿੱਚ ਜਿਹੜਾ ਚੀਨ ਤੋਂ ਅਸੀਂ 6.3 ਅਰਬ ਡਾਲਰ ਦਾ ਮੋਬਾਈਲ ਫੋਨ ਆਯਾਤ ਕੀਤਾ ਗਿਆ, ਯਾਨੀ ਕਿ ਲਿਆਂਦਾ ਸੀਗਾ। 2017 ਦੇ ਵਿੱਚ ਇਹ ਘਟ ਗਿਆ, 3.3 ਅਰਬ ਡਾਲਰ ਰਹਿ ਗਿਆ। ਤੇ ਮੋਦੀ ਸਾਹਿਬ ਕਹਿੰਦੇ ਕਿ ਜੀ ਬੱਲੇ ਬੱਲੇ, ਮੁਲਕ ਨੇ ਬੜੀ ਤਰੱਕੀ, ਡਿਜੀਟਲ ਇੰਡੀਆ ਹੋ ਗਿਆ, ਅਸੀਂ ਸਾਰਾ ਕੁਛ ਚਾਈਨਾ ਦਾ ਲੱਕ ਤੋੜ। ਸੱਚਾਈ ਕੀ ਹੈ? ਅਸਲ ਦੇ ਵਿੱਚ ਸਾਡੇ ਇੱਥੇ ਜਿਹੜੇ ਮੋਬਾਈਲ ਫੋਨ ਆ ਉਹ ਬਣਨ ਲੱਗ ਪਏ, ਉਹਨਾਂ ਦੇ ਪੁਰਜੇ ਨਹੀਂ ਬਣਦੇ, ਮੋਬਾਈਲ ਫੋਨ ਅਸੈਂਬਲ ਹੋਣ ਲੱਗ ਪਏ। ਮੋਦੀ ਸਾਹਿਬ ਕਹਿੰਦੇ ਮੋਬਾਈਲ ਫੋਨ ਬਣਨ ਲੱਗ ਪਏ। ਮੋਬਾਈਲ ਫੋਨ ਬਣਨਾ ਤੇ ਮੋਬਾਈਲ ਫੋਨ ਅਸੈਂਬਲ ਹੋਣਾ ਬਹੁਤ ਵੱਡਾ ਫਰਕ ਹੈ ਇਹਦੇ ਵਿੱਚ। ਸ਼ਾਇਦ ਉਹ ਨਾ ਜਾਣ ਸਕਦੇ ਹੋਣ, ਪਰ ਕੱਲ੍ਹ ਪੁਰਜੇ ਇੱਥੇ ਬਣ ਉਹਨਾਂ ਦੇ ਵਿੱਚ ਤਾਂ ਹੋ ਸਕਦਾ ਸਰਕਾਰ ਨੂੰ ਆਮਦਨ ਹੋਵੇ, ਰੁਜ਼ਗਾਰ ਪੈਦਾ ਹੋਵੇ। ਪਰ ਕੱਲ੍ਹ ਪੁਰਜੇ ਜੇਕਰ ਅਸੈਂਬਲ ਕਰਨਾ ਤਾਂ ਉਹ ਇੱਕ ਕਮਰੇ ਦੇ ਵਿੱਚ ਹੀ ਹੋ ਸਕਦਾ, ਉਹਦੇ 'ਚ ਕੋਈ ਵੱਡੀ ਫੈਕਟਰੀ ਜਾਂ ਕੋਈ ਵੱਡੀ ਕੰਪਨੀ ਬਣਾਉਣ ਦੀ ਲੋੜ ਨਹੀਂ ਪੈਂਦੀ। ਹੁਣ ਕੀ ਹੈ, ਹੁਣ ਜਿਹੜਾ ਮੋਬਾਈਲ ਦੇ ਪਾਰਟਸ ਨੇ, ਪੁਰਜੇ ਨੇ, ਇਹਨਾਂ ਦਾ ਆਯਾਤ ਤੁਹਾਨੂੰ ਮੈਂ ਦੱਸਦਾ ਕਿੰਨਾ ਵਧਿਆ। 2014 ਦੇ ਵਿੱਚ ਜਦੋਂ ਅਸੀਂ ਚੀਨ ਤੋਂ 6.3 ਅਰਬ ਡਾਲਰ ਦਾ ਮੋਬਾਈਲ ਫੋਨ ਲਿਆਂਦਾ ਸੀ, ਆਯਾਤ ਕੀਤਾ ਸੀਗਾ, ਉਦੋਂ ਸਾਡੇ ਦੇਸ਼ ਦੇ ਵਿੱਚ ਫੋਨ ਦੇ ਜਿਹੜੇ ਪੁਰਜੇ ਆਉਂਦੇ ਸੀਗੇ ਉਹ ਆਉਂਦੇ ਸੀਗੇ 1.3 ਅਰਬ ਡਾਲਰ ਦੇ। ਤੇ 2017 ਦੇ ਵਿੱਚ ਇਹ ਕਿੰਨਾ ਵੱਧ ਗਿਆ? ਇਹ ਵੱਧ ਕੇ ਹੋ ਗਿਆ 9.4 ਅਰਬ ਡਾਲਰ, ਯਾਨੀ ਕਿ 8 ਗੁਣਾ ਤੋਂ ਵੀ ਜ਼ਿਆਦਾ ਵੱਧ ਗਿਆ। ਇਹੀ ਸੱਚਾਈ ਹੈ ਕਿ ਅਸੀਂ ਮੋਬਾਈਲ ਫੋਨ ਲੈਣੋਂ ਹਟ ਗਏ, ਕੱਲ ਪੁਰਜੇ ਲੈ ਕੇ ਇੱਥੇ ਅਸੈਂਬਲ ਕਰਨ ਲੱਗ ਪਏ। ਤੇ ਮੋਦੀ ਸਾਹਿਬ ਕਹਿੰਦੇ ਕਿ ਜੀ 120 ਕੰਪਨੀਆਂ ਹੋਈਆਂ, ਪਰ ਮੋਦੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਕੱਲ ਪੁਰਜੇ ਅਸੈਂਬਲ ਕਰਨਾ ਕੋਈ ਵੱਡਾ ਕੰਮ ਨਹੀਂ ਹੈ, ਕੱਲ ਪੁਰਜੇ ਇੱਥੇ ਬਣਾਉਣਾ ਵੱਡਾ ਕੰਮ। ਪਰ ਇਹ ਕਹਿੰਦੇ ਕਿ ਜੀ ਸਾਡਾ ਤਾਂ ਡਿਜੀਟਲ ਇੰਡੀਆ ਹੈ। ਤੇ ਡਿਜੀਟਲ ਇੰਡੀਆ ਮੋਦੀ ਸਾਹਿਬ ਬਹਿ ਗਿਆ ਕਿ ਜਿਹੜੀ ਮੂਰਤੀ ਹੈ ਪਟੇਲ ਦੀ ਉਹ ਇਹਨਾਂ ਨੇ ਚੀਨ ਤੋਂ ਬਣਵਾਈ ਹੈ, ਜਿਹੜੀ ਬੁਲਟ ਟ੍ਰੇਨ ਬਣਾਉਣੀ ਆ ਉਹ ਇਹਨਾਂ ਨੇ ਜਾਪਾਨ ਤੋਂ ਬਣਾਈ ਹੈ। ਇੱਥੇ ਤਾਂ ਕੱਖ ਵੀ ਨਹੀਂ ਬਣਾਉਂਦੇ। ਤੇ ਜਿਹੜਾ ਰਫੇਲ ਆ ਉਹ ਇਹਨਾਂ ਨੇ, ਉਹ ਜਿਹੜਾ ਰੌਲਾ ਪਿਆ ਖੜਾ ਉਹ ਫਰਾਂਸ ਦੀਆਂ ਡੀਲਾਂ ਨੇ, ਪੁਰਾਣੀਆਂ ਡੀਲਾਂ ਨੇ। ਸ਼ਾਇਦ ਆਪਾਂ ਕਹਿ ਇਹਨਾਂ ਕੋਲ ਬਹਾਨਾ ਵੀ ਹੈ। ਸੋ ਮੁੱਖ ਦੀ ਗੱਲ ਇਹ ਹੈ ਕਿ ਇੱਕ ਛੋਟੇ ਜਿਹੇ ਤੱਥ ਨੂੰ ਤੋੜ ਗੁੰਮਰਾਹ ਕਰਨ ਲੱਗੇ, ਕੱਚਾ ਮਿੰਟ ਨਹੀਂ ਲਾਉਂਦੇ ਸਾਡੇ ਪ੍ਰਧਾਨ ਸਾਹਿਬ ਜੀ। ਬਿਲਕੁਲ ਇਹੀ ਤਾਂ ਉਹਨਾਂ ਦੇ ਕੋਲ ਕੱਲ ਆਇਆ ਜੀ। ਤੇ ਅੱਗੇ ਆਪਾਂ ਜੋ ਰੋਲ ਘਚੋਲਾ ਪੰਚਾਇਤੀ ਚੋਣਾਂ ਦਾ ਪਿਆ ਹੋਇਆ, ਬੇਨਿਯਮੀਆਂ ਹੋ ਰਹੀਆਂ, ਉਹਨਾਂ ਦੇ ਖਿਲਾਫ ਕਮਿਸ਼ਨ ਦੀ ਸਖਤੀ। ਦੇਖੋ, ਪੰਚਾਇਤੀ ਚੋਣਾਂ ਦੇ ਵਿੱਚ ਬੜਾ ਰੌਲ ਘਚੋਲਾ ਪਿਆ। ਮੈਂ ਤੁਹਾਨੂੰ ਇੱਕ ਮੋਟੀਆਂ ਜਿਹੀਆਂ ਗੱਲਾਂ ਦੱਸਦਾ ਜਿਹੜੀਆਂ ਵਾਪਰੀਆਂ ਨੇ। ਬਾਘਾ ਪੁਰਾਣਾ ਦੇ ਵਿੱਚ ਕਾਂਗਰਸੀ ਸਮਰਥਕਾਂ ਨੇ ਪੁਲਿਸ ਤੇ ਪਥਰਾਅ ਕੀਤਾ। ਇਹਦੇ ਵਿੱਚ ਮੇਰਾ ਖਿਆਲ ਹੈ ਕਿ ਕਾਫੀ ਬੰਦੇ ਜ਼ਖਮੀ ਹੋਏ ਨੇ, 25 ਦੇ ਖਿਲਾਫ ਕੇਸ ਦਰਜ ਹੋ ਗਿਆ। ਠੀਕ ਹੈ, 2 ਨੌਜਵਾਨ ਧੜੇ ਭਿੜੇ ਨੇ ਫਾਜ਼ਿਲਕਾ ਦੇ ਵਿੱਚ। ਮਾਰਕੀਟ ਕਮੇਟੀ ਦੇ ਵਿੱਚ ਪਿੰਡ ਆਉਂਦਾ ਕੰਧ ਵਾਲਾ ਹਾਜ਼ਰ ਖਾਨ। ਇਸੇ ਤਰ੍ਹਾਂ ਲੜਾਈ ਹੋਈ ਹੈ BDP ਤੇ ਅਕਾਲੀ ਆਗੂ ਦੇ ਦਰਮਿਆਨ। ਜਿਹੜਾ ਅਕਾਲੀ ਆਗੂ ਇਹਨਾਂ ਦਾ ਕਮਲਪ੍ਰੀਤ ਕਾਕੀ ਕਾਹਨੂੰਵਾਲ ਦੇ ਵਿੱਚ, ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹਨਾਂ ਦਾ ਤਕਰਾਰ ਹੋਇਆ। BDP ਨੇ ਉਹ ਕਹਿੰਦਾ ਕਿ ਜਿੰਨੇ ਇਹ ਬੰਦੇ ਦੋਸ਼ ਲਾਉਂਦੇ ਮੇਰੇ ਤੇ ਕਿ ਜੀ ਇਹ ਦੂਜਿਆਂ ਤੋਂ ਕਾਗਜ਼, ਦੂਜਿਆਂ ਦੇ ਪ੍ਰਵਾਨ ਨਹੀਂ ਕਰਦਾ, ਮੈਂ ਦੂਜਿਆਂ ਨੂੰ ਰੇਟ ਲਤੀਫੀ ਕਰਦਾ, ਕਾਲੀਆਂ ਤੇ ਵਧੀਕੀਆਂ ਕਰਦਾ, ਇਹ ਸਾਰੇ ਬੇਬੁਨਿਆਦ ਹੈ। ਕਦੇ ਕਾਲੀਆਂ ਦਾ ਜਿਹੜਾ ਸੱਤਾ ਦਾ ਨਸ਼ਾ ਹਾਲੇ ਲਿਆ ਨਹੀਂ। ਖੈਰ ਇਹ ਆਪਾਂ ਨਹੀਂ ਕਹਿ ਸਕਦੇ ਕਿ BDP ਸੱਚਾ ਜਾਂ ਕਮਲਪ੍ਰੀਤ ਕਾਕੀ ਸੱਚਾ। ਖੈਰ, ਅਕਾਲੀ ਵਰਕਰਾਂ ਦੇ ਹਮਲੇ ਦੋਸ਼ ਦੇ ਹੇਠ 22 ਕਾਂਗਰਸੀਆਂ ਦੇ ਖਿਲਾਫ ਕੇਸ ਦਰਜ ਹੋਇਆ ਤਰਨਤਾਰਨ ਦੇ ਵਿੱਚ। ਤੇ ਸਰਪੰਚੀ ਦੇ ਉਮੀਦਵਾਰਾਂ ਕੋਲ ਨਾਮਜ਼ਦਗੀ ਪੱਤਰ ਖੋਇਆ। ਢੈਟੀ ਜਿਹੜਾ ਜੈਤੋ ਦੇ ਨੇੜੇ ਪੈਂਦਾ, ਇੱਥੇ ਸਰਪੰਚੀ ਦੇ ਵੀ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਈ ਸੀ ਔਰਤ ਉਮੀਦਵਾਰ, ਤੇ ਉਹਦੀ ਕਵਰਿੰਗ ਉਮੀਦਵਾਰ ਕੋਲੋਂ ਕਾਰ ਸਵਾਰਾਂ ਨੇ ਦਸਤਾਵੇਜ਼ ਵੀ ਖੋਲੇ। ਸੋ ਤੇ ਜਿਹੜਾ 22 ਅਕਾਲੀ ਵਰਕਰਾਂ ਤੇ ਹਮਲੇ ਦੋਸ਼ ਦੇ ਹੇਠ 22 ਕਾਂਗਰਸੀਆਂ ਦੇ ਖਿਲਾਫ ਕੇਸ ਦਰਜ ਹੋਇਆ, ਉਹ ਹੈ ਪਿੰਡ ਤਰਨਤਾਰਨ ਦਾ ਸ਼ਕਰੀ। ਇੱਥੋਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਕਾਫਲੇ ਤੇ ਹਮਲਾ ਹੋਇਆ ਸੀਗਾ ਤੇ 22 ਕਾਂਗਰਸੀਆਂ ਦੇ ਖਿਲਾਫ ਕੇਸ ਦਰਜ ਹੋਇਆ। ਇਸੇ ਤਰ੍ਹਾਂ ਨਸ਼ਹਿਰਾ ਪਨੂਆ ਦੇ ਵਿੱਚ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਤੇ ਨੋ ਡਿਊ ਸਰਟੀਫਿਕੇਟ ਨਹੀਂ ਜਾਰੀ ਕੀਤਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ। ਇੱਥੇ ਪੰਚਾਇਤੀ ਜਿਹੜਾ ਸਕੱਤਰ ਹੈ ਪੰਚਾਇਤ ਉਹਨੂੰ ਮੁਅੱਤਲ ਕਰਨਾ ਪਿਆ। ਤੇ ਨਾਮਜ਼ਦਗੀ ਕਾਗਜ਼ ਭਰ ਕੇ ਪਰਤਦਾ ਸੀ ਉਮੀਦਵਾਰ। ਏਡੀਕੇ ਤੋਂ ਸਰਪੰਚੀ ਦਾ ਉਮੀਦਵਾਰ ਸੀਗਾ, ਸ਼ੇਰਪੁਰ ਦੇ ਵਿੱਚ ਪਿੰਡ ਪੈਂਦਾ। ਇਹਦੇ ਤੇ ਹਮਲਾ ਹੋਇਆ। ਹੁਣ ਦੱਸਦੇ ਜਾਨਲੇਵਾ ਹਮਲਾ ਹੋਇਆ ਤੇ ਹੁਣ ਉਹ ਇਨ ਬਾਜਵਾ ਟੀ ਪੁਆਇੰਟ ਦੇ ਕੋਲ ਪੁੱਜੇ ਸੀ ਤਾਂ ਉਦੋਂ ਉਹਦੇ ਹਮਲਾ ਹੋਇਆ ਸੀਗਾ। ਉਸ ਤੋਂ ਬਾਅਦ ਉਹਦੀ ਜਿਹੜਾ ਹਾਲਤ ਆ ਉਹ ਗੰਭੀਰ ਹੈ ਤੇ ਹੁਣ ਇਹਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਸੋ ਇਹ ਚੰਦ ਘਟਨਾਵਾਂ ਵਾਪਰੀਆਂ। ਸਭ ਤੋਂ ਵੱਡੀ ਘਟਨਾ ਕੀ ਹੈ ਕਿ ਜਿਹੜਾ ਮੋਗੇ ਦਾ DC ਹੈ ਉਹ ਬਦਲਿਆ ਗਿਆ, ਮੂਰਖ ਦਾ BDP ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਤੇ ਪ੍ਰਸ਼ਾਸਨ ਤੇ ਸਿੱਧੇ ਐਲੀਗੇਸ਼ਨ ਲੱਗ ਰਹੇ ਹੈ ਕਿ ਜੀ ਇਹ ਸੱਤਾਧਾਰੀਆਂ ਨਾਲ ਰਲੇ। ਤੁਸੀਂ 2 ਸਾਲ ਪੁਰਾਣੀਆਂ ਅਖਬਾਰਾਂ ਚੱਕ ਲਓਗੇ, ਇਹੀ ਕੁਛ ਮਿਲੂ ਸਾਰਾ ਕੁਛ। ਉੱਥੇ ਕੀ ਹੋਊਗਾ? ਉੱਥੇ ਕਾਂਗਰਸ ਦੀ ਥਾਂ ਤੇ ਅਕਾਲੀ ਹੋਣਗੇ, ਅਕਾਲੀਆਂ ਦੀ ਥਾਂ ਤੇ ਅਕਾਲੀ। ਮਤਲਬ ਹੁਣ ਕਾਂਗਰਸ ਦੀ ਦੋਸ਼ ਹੈ, ਪਹਿਲਾਂ ਅਕਾਲੀਆਂ ਤੇ ਲੱਗਦੇ ਹੋ। ਸੋ ਬਦਲਿਆ ਕੀ ਹੈ? ਕੱਖ ਵੀ ਨਹੀਂ ਬਦਲਿਆ। ਤੇ ਬਾਦਲ ਸਾਹਿਬ ਕਹਿੰਦੇ ਸੀ ਜਦੋਂ ਕੋਈ ਘਟਨਾ ਵਾਪਰਦੀ ਸੀ ਕਾਕਾ ਜੀ ਮੈਨੂੰ ਤਾਂ ਪਤਾ ਨਹੀਂ। ਤੇ ਸਾਡੇ ਜਿਹੜੇ ਹੁਣ ਦੇ ਮੁੱਖ ਮੰਤਰੀ ਹੈ ਕਪਤਾਨ ਸਾਹਿਬ,
ਉਹ ਹਸਪਤਾਲ ਹੀ ਰਹਿੰਦੇ ਆ, ਬਿਮਾਰ ਰਹਿੰਦੇ ਆ, ਜਾਂ ਹਸਪਤਾਲ ਰਹਿੰਦੇ ਆ ਜਾਂ ਫਿਰ ਛਿਵੇਂ ਰਹਿੰਦੇ ਆ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਪੇਂਡੂ ਪੱਧਰ ਦੀਆਂ ਚੋਣਾਂ ਨੇ, ਸਰਪੰਚੀ ਮੈਂਬਰੀ, ਲੋਕਤੰਤਰ ਦੇ ਵਿੱਚ ਸਭ ਤੋਂ ਛੋਟੀ ਧਿਰ ਮੰਨੀ ਜਾਂਦੀ ਹੈ ਸਰਪੰਚੀ ਜਾਂ ਮੈਂਬਰੀ। ਪਿੰਡ ਨੂੰ ਸਭ ਤੋਂ ਛੋਟੀ ਇਕਾਈ ਮੰਨਿਆ। ਜੇਕਰ ਉੱਥੇ ਇਹੋ ਜਿਹਾ ਇਹਨਾਂ ਨੇ ਜਨਾਜ਼ਾ ਕੱਢਣਾ ਵਾ ਲੋਕਤੰਤਰ ਦਾ, ਇਸ ਤੋਂ ਤਾਂ ਬਿਹਤਰ ਇਹ ਹੈ ਕਿ ਚੋਣਾਂ ਹੀ ਨਾ ਕਰਵਾਈਆਂ ਜਾਣ, ਜਾਂ ਫਿਰ ਉਹਨਾਂ ਦੇ ਵਿੱਚ ਕੋਈ ਸੋਧ ਕਰ ਦੇਣ। ਕਿਉਂ ਲੋਕਾਂ ਦੇ ਸਿਰ ਪੜਵਾਉਂਦੇ ਆ ਇਹ? ਕਿੰਨੇ ਲੋਕਾਂ ਦਾ ਪੈਸਾ ਵੇਸਟ ਹੋਊਗਾ? ਮੈਂ ਨਹੀਂ ਕਹਿੰਦਾ ਮੇਰੀ ਪੂਰੀ ਸੱਤਾਧਾਰੀ ਕਾਂਗਰਸ ਜਾਂ ਮੇਰੇ ਪੂਰੇ ਸਾਡੇ ਸਿਆਸੀ ਆਗੂ ਜਿਹੜੇ ਆ ਉਹ ਲੋਕਾਂ ਨੂੰ ਬੁੱਧੂ ਬਣਾਉਂਦੇ ਆ। ਲੋਕਾਂ ਤੇ ਵੀ ਥੋੜਾ ਜਿਹਾ ਕੁਰਸੀ ਜਿਹੜਾ ਲਾਲਚ ਤੇ ਸੱਤਾ ਦਾ ਨਸ਼ਾ, ਇਹ ਵੀ ਸਿਰ ਤੇ ਬੋਲਦਾ ਹੈ। ਅੱਜ ਅਕਾਲੀ ਨੇ ਵੀ ਕੀ ਕਰਤੀ, ਕੱਲ ਨੂੰ ਕਾਂਗਰਸੀ ਵੀ ਜ਼ਿਆਦਾ ਕਰੂ। ਅੱਜ ਕਾਂਗਰਸੀ ਨੇ ਕਰਤੀ, ਕੱਲ ਉਹਨਾਂ ਜ਼ਿਆਦਾ ਕਰਨਗੇ। ਮੁੱਖ ਦੀ ਗੱਲ ਇਹ ਹੈ ਕਿ ਅਧਿਕਾਰਾਂ ਦੀ ਗੱਲ ਕੋਈ ਨਹੀਂ ਕਰਦਾ। ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਕੀ ਹੁੰਦੀ ਹੈ, ਕਿਵੇਂ ਇਹਨਾਂ ਦੇ ਕੰਮ ਹੁੰਦੇ ਆ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਦਲ ਸਾਹਿਬ ਨੇ ਪੰਚਾਇਤਾਂ ਨੂੰ 29 ਅਧਿਕਾਰ ਹੀ ਨਹੀਂ ਦਿੱਤੇ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਰਪੰਚੀ ਦੇ ਉਮੀਦਵਾਰਾਂ ਦਾ ਕਰੋੜਾਂ ਰੁਪਇਆ ਮਾਣ ਭੱਤਾ ਖੜਾ ਹੈ। ਨਹੀਂ, ਅਧਿਕਾਰਾਂ ਦੀ ਗੱਲ ਨਹੀਂ ਕਰਦੇ ਅਸੀਂ, ਗੱਲ ਕਰਦੇ ਹਾਂ ਸਿਰ ਪਾੜਨ ਦੀ, ਅਸੀਂ ਗੱਲ ਕਰਦੇ ਹਾਂ ਮੁਕੱਦਮਿਆਂ ਦੀ, ਅਸੀਂ ਗੱਲ ਕਰਦੇ ਹਾਂ ਡਾਂਗ ਸੋਟਿਆਂ ਦੀ। ਸੋ ਮੈਂ ਇਹ ਗੱਲ ਕਹਿ ਸਕਦਾ ਸਿੱਧੇ ਤੌਰ ਤੇ ਕਿ ਸਿਆਸੀ ਦਖਲਅੰਦਾਜ਼ੀਆਂ ਨੇ ਪਿੰਡ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਲੋਕਤੰਤਰ ਦੇ ਵਿੱਚ ਸਭ ਤੋਂ ਅਹਿਮ ਕੜੀ ਮੰਨਿਆ ਜਾਂਦਾ ਸਰਪੰਚੀ ਮੈਂਬਰੀ, ਉਹਦਾ ਜਲੂਸ ਕੱਢ ਕੇ ਰੱਖ ਦਿੱਤਾ ਸਿਆਸੀ ਦਖਲਅੰਦਾਜ਼ੀ। ਜੀ, ਜਲੂਸ ਤਾਂ ਬਹੁਤ ਬੁਰੀ ਤਰ੍ਹਾਂ ਕੱਢਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਨੂੰ ਕਾਨੂੰਨੀ ਨੋਟਿਸ। ਦੇਖੋ, ਆਪਾਂ ਸਾਰੇ ਵੇਖੀ ਜਾਂਦੇ ਹਾਂ ਕਿ ਕੱਲ ਫਲੈਸ਼ ਸਟਰੀਟ ਤੇ ਜਿਹੜੀ ਆ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਿਖਾਈ ਗਈ ਹੈ ਮੈਟ ਤੇ, ਤਾਂ ਬੜੀ ਨਿੰਦਣਯੋਗ ਘਟਨਾ। ਸਾਰੇ ਜਿੰਨੇ ਵੀ ਲੋਕ ਅਕਾਦਤ ਰੱਖਦੇ ਨੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਧਰਮ ਦੇ ਨਾਲ ਜਿਨ੍ਹਾਂ ਦੀ ਹਮਦਰਦੀ ਹੈ, ਮੋਹ ਪ੍ਰੇਮ ਹੈ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ, ਜਾਂਦੇ ਨੇ, ਤਾਂ ਉਹਨਾਂ ਨੇ ਇਸ ਚੀਜ਼ ਦੀ ਨਿਖੇਧੀ ਕੀਤੀ ਹੈ। ਫਿਰਕੇ ਤੋਂ ਪਰੋਸ ਕੇ ਧਰਮ ਤੋਂ ਕਿਤਾ ਨਿਖੇਧੀ ਕਰਨੀ ਵੀ ਬਣਦੀ। ਐਮਾਜ਼ੋਨ ਨੂੰ ਹੁਣ ਜਿਹੜਾ ਆਪਾਂ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ ਤੇ ਕੰਪਨੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਚੇਤਾਵਨੀ ਦਿੱਤੀ ਹੈ। ਮੈਂ ਕਹਿਣਾ ਕਿ ਮੈਂ ਹਰੇਕ ਗੱਲ ਦੇ ਵਿੱਚ ਸ਼੍ਰੋਮਣੀ ਦੀ ਆਲੋਚਨਾ ਨਹੀਂ ਕਰ ਸਕਦਾ। ਇਹ ਚੰਗਾ ਕਦਮ ਹੈ, ਇਹ ਹੋਣਾ ਚਾਹੀਦਾ। ਪਰ ਤੁਸੀਂ ਦੇਖੋ ਕਿ ਸਾਡੇ ਕਿੰਨੇ ਲੋਕ ਨੇ, ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਕਿ ਸਾਡੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਸਿਰਫ ਸਾਡੇ ਪਹਿਰਾਵੇ ਕਰਕੇ ਬਾਹਰ ਮੁਲਕਾਂ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ ਨਕਲੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ। ਸ਼੍ਰੋਮਣੀ ਕਮੇਟੀ ਕੋਲ ਕਰੋੜਾਂ ਰੁਪਈਆ, ਅਰਬਾਂ ਦੀ ਜਾਇਦਾਦ ਹੈ ਸ਼੍ਰੋਮਣੀ ਤੇ। ਸਿੱਖ ਧਰਮ ਦੀ ਨਹੀਂ ਪਾਰਲੀਮੈਂਟ ਹੈ ਸ਼੍ਰੋਮਣੀ। ਕਦੇ ਇਹਨਾਂ ਨੇ ਕੋਈ ਉਪਰਾਲਾ ਕੀਤਾ ਕਿ ਇੰਟਰਨੈਸ਼ਨਲ ਲੈਵਲ ਤੇ ਕੋਈ ਇਹੋ ਜਿਹਾ ਸਮਾਗਮ ਕਰਾਇਆ ਜਾਵੇ ਜਿਹਦੇ ਤੇ ਸਿਰਫ ਸਿੱਖ ਧਰਮ ਦੇ ਵਿਰਸੇ, ਸੱਭਿਆਚਾਰ, ਪਹਿਰਾਵੇ, ਉਹਦੇ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਹੋਈ। ਕਦੇ ਜੀ ਲੌਂਗੋਵਾਲ ਸਾਹਿਬ ਕਹਿੰਦੇ, ਕਦੇ ਮੈਂ ਤਾਂ ਸਿਆਸੀ ਬਿਆਨ ਨਹੀਂ ਦਿੰਦਾ, ਕਿ ਹਰੇਕ ਟਾਈਮ ਸੁਖਬੀਰ ਬਾਦਲ ਦੇ ਨਾਲ ਹੁੰਦੇ। ਸੋ ਇਹ ਨਹੀਂ ਹੁੰਦਾ ਕਿ ਮੈਂ ਇਸ ਚੀਜ਼ ਦੀ ਨਿਖੇਧੀ ਆਪਾਂ ਸਾਰੇ ਕਰਦੇ ਹਾਂ, ਪਰ ਫਰਜ਼ ਵੀ ਤਾਂ ਪਛਾਣੋ ਸਾਡੇ ਧਾਰਮਿਕ ਆਗੂ ਕੀ ਕਰਦੇ ਆ। ਉਹ ਕਦੇ ਕਹਿੰਦੇ ਜੀ ਨਹੀਂ RSS ਬਾਰੇ ਮੈਂ ਕੋਈ ਬਿਆਨ ਨਹੀਂ ਦੇਣਾ, ਮੈਂ ਇਹ ਨਹੀਂ ਕਰਨਾ, ਮੈਂ ਉਹ ਨਹੀਂ ਕਰਨਾ। ਏਦਾਂ ਮੁਕੱਦਸ ਸਥਾਨ ਆ ਸਾਡਾ ਸ੍ਰੀ ਹਰਿਮੰਦਰ ਸਾਹਿਬ, ਏਡੀ ਉੱਚੀ ਹਸਤੀ ਵਾਲੀ ਹੈ ਸ਼੍ਰੋਮਣੀ। ਪਰ ਇਹਨਾਂ ਦੇ ਕੰਮ ਵੇਖ ਲਓ ਤੁਸੀਂ, ਕਿਹਾ ਗਿਆ ਜਾਗਰੂਕਤਾ ਬਾਰੇ ਜ਼ੀਰੋ ਕਾਰਜ ਹੈ ਜਾਗਰੂਕਤਾ ਬਾਰੇ। ਚੰਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਕੈਂਸਰ ਪੀੜਤਾਂ ਨੂੰ ਦਿੰਦੀ ਹੈ ਪੈਸਾ, ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਨੇ, ਵਧੀਆ ਗੱਲ ਹੈ। ਪਰ ਜਾਗਰੂਕਤਾ ਵੀ ਤਾਂ ਇੱਕ ਅੱਜ ਤੁਸੀਂ ਅੱਗੇ ਇਹਨਾਂ ਦਾ ਡਿਜੀਟਲ ਯੁੱਗ ਆ। ਤੁਸੀਂ ਫੇਸਬੁੱਕ ਤੇ ਕੋਈ ਸੋਸ਼ਲ ਮੀਡੀਆ ਤੇ ਕੋਈ ਪ੍ਰਚਾਰ ਮੁਹਿੰਮ ਵਿੱਢੋ ਇੰਟਰਨੈਸ਼ਨਲ ਲੈਵਲ ਦੀ, ਜਿਹਦੇ ਵਿੱਚ ਦੱਸਿਆ ਜਾਵੇ, ਵਰਜਿਤ ਕੀਤਾ ਜਾਵੇ ਕਿ ਭਾਈ ਆਹ ਸਾਡੇ ਸਥਾਨ ਨੇ, ਆਹ ਸਾਡੇ ਜਿਹੜੇ ਆ ਕਗਾਰ ਨੇ, ਆਹ ਸਾਡਾ ਪਹਿਰਾਵਾ ਹੈ, ਤੁਸੀਂ ਇਹਦੇ ਬਾਰੇ ਸਾਨੂੰ ਜਾਂ ਮਜ਼ਾਕ ਨਾ ਕਰੋ, ਤੁਸੀਂ ਇਹਨਾਂ ਦਾ ਉਲੰਘਣ ਨਾ ਕਰੋ। ਤੇ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਉਪਰਾਲਾ ਕਰਨਾ ਬੇਹੱਦ ਜ਼ਰੂਰੀ ਬਣ ਚੁੱਕਿਆ ਹੈ। ਜਿਸ ਤਰੀਕੇ ਨਾਲ ਨਫ਼ਰਤਾਂ ਲੋਕਾਂ ਦੇ ਵਿੱਚ ਵੱਧਦੀਆਂ ਜਾ ਰਹੀਆਂ ਨੇ, ਪਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਬਸ ਇਸ ਮਸਲੇ ਤੇ ਕੁਛ ਨਾ ਕੁਛ ਕਰ ਦੂਗੀ, ਫਿਰ ਚੁੱਪ ਹੋ ਜੂਗੀ ਜੀ। ਤੇ ਅੱਗੇ ਗੱਲ ਕਰਦੇ ਜੀ, ਜਿਹੜਾ ਬਰਗਾੜੀ ਦਾ ਮੋਰਚਾ ਲੱਗਾ ਸੀ ਉਸ ਦੇ ਵਿੱਚ ਮੋਰਚਾ ਚੱਕ ਲਿਆ ਗਿਆ ਆ, ਪਰ ਜਥੇਦਾਰ ਹਵਾਰਾ ਦੀ ਜਿਹੜੀ ਚਿੱਠੀ ਆਈ ਆ ਉਹਨਾਂ ਨੇ ਮੰਡ ਨੂੰ ਕਿਹਾ ਵੀ ਆਪ ਹੁਦਰੀਆਂ ਕੀਤੀਆਂ। ਹਾਂਜੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਅਕਾਲ ਤਖਤ ਦੇ ਮੁਤਵਾਜ਼ੀ ਜਥੇਦਾਰ ਨੇ ਜਗਤਾਰ ਸਿੰਘ ਹਵਾਰਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਪ ਹੁਦਰੀ ਕਾਰਵਾਈ ਕੀਤੀ ਹੈ। ਤੁਸੀਂ ਭਾਈ ਮੰਡ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਲਈ ਆਪ ਹੁਦਰੀ ਕਾਰਵਾਈ ਕੀਤੀ ਹੈ। ਤੇ ਉਹਨਾਂ ਨੇ ਐਲਾਨ ਵੀ ਕੀਤਾ ਕਿ ਸਾਰੇ ਸੰਘਰਸ਼ ਦੀ ਜ਼ਿੰਮੇਵਾਰੀ ਹੁਣ ਮੈਂ ਆਪਦੇ ਹੱਥਾਂ ਦੇ ਵਿੱਚ ਲਊਂਗਾ ਤੇ ਛੇਤੀ ਪੰਜ ਸਿੰਘ ਸਾਹਿਬਾਨ ਤੇ ਅਧਿਆਪਕ ਕਮੇਟੀ ਦਾ ਗਠਨ ਕਰਕੇ ਤੇ ਅਗਲੇ ਸੰਘਰਸ਼ ਦੀ ਅੰਤਿਮ ਪ੍ਰਵਾਨਗੀ ਦੇਣ ਦਾ ਮੁਕੰਮਲ ਅਧਿਕਾਰ ਇਸ ਕਮੇਟੀ ਦੇ ਹੱਥ ਦੇ ਵਿੱਚ ਹੈ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜਾ ਬਰਗਾੜੀ ਮੋਰਚਾ ਸਮਾਪਤ ਹੋਇਆ ਤੇ ਉਹਦੇ ਕਰਕੇ ਮੁਤਵਾਜ਼ੀ ਜਥੇਦਾਰਾਂ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਨੇ ਵੀ ਦੋਸ਼ ਲਾਏ ਸੀਗੇ ਕਿ ਭਾਈ ਮੰਡ ਨੇ ਮਨਮਾਨੇ ਢੰਗ ਦੇ ਨਾਲ ਸਮਾਪਤ ਕਰਕੇ ਸਿੱਖ ਕੌਮ ਦੇ ਨਾਲ ਧੋਖਾ ਕੀਤਾ। ਖੈਰ ਅਸੀਂ ਇਹ ਨਹੀਂ ਕਹਿੰਦੇ ਕਿ ਧੋਖਾ ਕੀਤਾ ਹੈ ਜਾਂ ਉਹਨਾਂ ਨੇ ਮਨਮਾਨੇ ਢੰਗ ਦੇ ਨਾਲ, ਇਹ ਆਗੂਆਂ ਦੀ ਆਪਸੀ ਗੱਲਬਾਤ ਹੈ। ਪਰ ਹਾਂ, ਮੈਂ ਦੇਖੋ ਇੱਕ ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ। ਪਹਿਲੀ ਗੱਲ ਇਹ ਹੈ ਕਿ ਮੈਂ ਇਹ ਮੋਰਚੇ ਦੀ ਵੱਡੀ ਪ੍ਰਾਪਤੀ ਇਹ ਮੰਨਦਾ ਵਾਂ ਕਿ ਇਹਦੇ ਵਿੱਚ ਕੋਈ ਹਿੰਸਾ ਨਹੀਂ ਹੋਈ, ਕੋਈ ਇਹਨਾਂ ਨੇ ਰੋਡ ਜਾਮ ਨਹੀਂ ਕੀਤਾ, ਬਹੁਤ ਸ਼ਾਂਤਪੂਰਵਕ ਨਾਲ, ਬਹੁਤ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਇਹ ਮੋਰਚਾ ਲਾਈ ਰੱਖਿਆ।
ਔਰ ਇਹਨਾਂ ਲੰਮਾ ਚੱਲਿਆ। ਹਾਂ, 7 ਅਕਤੂਬਰ ਦੀਆਂ ਤਸਵੀਰਾਂ ਤੁਸੀਂ ਕੱਢ ਕੇ ਦੇਖੋਗੇ ਨਾ, ਜੇ ਨੈੱਟ ਤੇ ਕੋਈ ਵੀ ਸਰੋਤਾ ਸਾਡਾ ਕੱਢ ਕੇ ਵੇਖੂਗਾ, ਤੇ ਇੱਕ ਪਾਸੇ ਸੀ ਪਟਿਆਲੇ ਦੀ ਰੈਲੀ, ਇੱਕ ਪਾਸੇ ਸੀਗੀ ਕਿੱਲਿਆਂ ਵਾਲੀ ਕਾਂਗਰਸ। ਦੋਨਾਂ ਪਾਰਟੀਆਂ ਨੇ ਤਿਲ ਦਾ ਜ਼ੋਰ ਲਾਤਾ ਸੀ, ਲੋਕਾਂ ਨੂੰ ਨਸ਼ਾ ਵੀ ਦਿੱਤਾ, ਬੱਸਾਂ ਵੀ ਭੇਜੀਆਂ, ਪਰ ਲੋਕ ਆਪ ਮੁਹਾਰੇ ਕਿੱਥੇ ਗਏ? ਵਰਗਾਏ, ਬਿਨਾਂ ਕਿਸੇ ਸੱਦੇ ਦੇ, ਬਿਨਾਂ ਕਿਸੇ ਲਾਲਚ ਦੇ। ਇੱਕ ਕਾਲ ਹੀ ਆਈ ਸੀ ਨਾ ਕਿ ਭਾਈ 7 ਅਕਤੂਬਰ ਨੂੰ ਪਹੁੰਚਣਾ, ਤੇ ਲੋਕ ਲੰਗਰ ਲੈ ਕੇ, ਲੋਕ ਰਸਦ ਪਾਣੀ ਲੈ ਕੇ, ਸਾਧਨ ਵਹੀਕਲ ਲੈ ਕੇ ਉੱਥੇ ਪਹੁੰਚੇ। ਲੱਖਾਂ ਦਾ ਇਕੱਠ ਹੋਇਆ। ਪਰ ਜੇਕਰ ਤੁਸੀਂ ਲੱਖਾਂ ਦੇ ਇਕੱਠ ਦੇ ਵਿੱਚੋਂ ਵੀ ਕੋਈ ਅਗਵਾਈ ਨਹੀਂ ਕੱਢ ਸਕਦੇ, ਕੋਈ ਫੈਸਲਾ ਨਹੀਂ ਲੈ ਸਕਦੇ, ਤਾਂ ਤੁਹਾਡੀ ਜਿਹੜੀ ਅਗਵਾਈ ਹੈ, ਤੁਹਾਡੀ ਜਿਹੜੀ ਲੀਡਰਸ਼ਿਪ ਹੈ, ਤੁਹਾਡੇ ਜਿਹੜੇ ਟੀਚੇ ਨੇ, ਮੰਗਾਂ ਨੇ, ਤਾਂ ਉਹਨਾਂ 'ਤੇ ਚਿੰਤਿਤ ਜ਼ਰੂਰ ਹੋਏ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਜਿਹੜੇ ਸੰਤ ਬਲਜੀਤ ਸਿੰਘ ਦਾਦੂਵਾਲ ਆ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੀ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਉਹ ਕਹਿੰਦੇ ਕਿ ਮੇਰੇ ਨਾਲ ਮੋਰਚਾ ਲਾਉਣ ਵੇਲੇ ਗੱਲ ਹੋਈ ਸੀ, ਸੰਘਰਸ਼ ਵਧਣ ਵੇਲੇ ਗੱਲ ਤਾਂ ਜ਼ਰੂਰ ਹੋਈ ਸੀ, ਪਰ ਸਮਾਪਤੀ ਵੇਲੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ। ਹਾਂ, ਪਰ ਬਲਜੀਤ ਸਿੰਘ ਦਾਦੂਵਾਲ ਇਹ ਜ਼ਰੂਰ ਦੱਸ ਦੇਣ ਕਿ ਹਰ ਰੋਜ਼ ਜਦੋਂ ਸ਼ਾਮ ਨੂੰ ਸਮਾਪਤੀ ਦੇ ਭਾਸ਼ਣ ਹੁੰਦੇ ਸੀ ਤਾਂ ਉਦੋਂ ਬਲਜੀਤ ਸਿੰਘ ਦਾਦੂਵਾਲ ਹੀ ਕਰਦੇ ਹੁੰਦੇ। ਜਿਸ ਦਿਨ ਸਰਕਾਰ ਦੇ ਕੰਮਾਂ, ਸਰਕਾਰ ਦੀਆਂ ਮੰਗਾਂ ਮੰਨੇ ਜਾਣ ਬਾਰੇ ਉੱਥੇ ਗੱਲ ਕੀਤੀ ਗਈ ਹੈ ਸਟੇਜ ਤੇ, ਤਾਂ ਬਲਜੀਤ ਸਿੰਘ ਦਾਦੂਵਾਲ ਉੱਥੇ ਵੀ ਸੀਗੇ। ਇਹਨਾਂ ਤੇ ਵੀ ਕਿੰਤੂ ਕੀਤਾ ਜਾ ਸਕਦਾ ਕਿ ਇਹਨਾਂ ਨੇ ਉਦੋਂ ਕਿਉਂ ਨਹੀਂ। ਸੋ ਮੇਰੇ ਖਿਆਲ ਦੇ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਠੀਕ ਹੈ, ਮੋਰਚੇ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਸੰਘਰਸ਼ ਵਧਣਾ ਕੋਈ ਸੌਖਾ ਕੰਮ ਨਹੀਂ ਹੈ, ਪਰ ਕਿਸੇ ਸੰਘਰਸ਼ ਨੂੰ ਉਹਦੇ ਮੁਕਾਮ ਤੇ ਪਹੁੰਚਾਉਣਾ ਇਹ ਬਹੁਤ ਔਖਾ ਕਾਰਜ ਹੈ। ਤੇ ਲੀਡਰਸ਼ਿਪ ਤੇ ਜਿਹੜੇ ਸਵਾਲ ਉੱਠ ਰਹੇ ਆ, ਖਾਸ ਕਰਕੇ ਧਿਆਨ ਸਿੰਘ ਮੰਡ ਤੇ, ਤਾਂ ਉਹ ਬੜੇ ਸਤਿਕਾਰ ਮੈਂ ਕਹਿ ਸਕਦਾ ਵਾਂ ਕਿ ਬੰਦੇ ਨੇ, ਇੱਡੀ ਕੋਈ ਗੱਲ ਨਹੀਂ, ਪਰ ਉਹਨਾਂ ਨੂੰ ਖੰਡਨ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ। ਨਾ ਉਹਨਾਂ ਦੀ ਚੁੱਪ ਜਿਹੜੀ ਆ ਉਹ ਬਹੁਤ ਸਾਰੇ ਹੋਰ ਸਵਾਲ ਖੜੇ ਕਰੀ। ਜੀ, ਆਪਾਂ ਗੱਲ ਕਰਦੇ ਹਾਂ ਕੋਲਿਆਂ ਵਾਲੀ ਦੀ, ਉਸ ਦੀ ਰਿਹਾਇਸ਼ ਨਾਪੀ ਵਿਜੀਲੈਂਸ ਨੇ। ਹਾਂਜੀ, ਕੋਲਿਆਂ ਵਾਲੀ ਦੀ ਰਿਹਾਇਸ਼ ਵਿਜੀਲੈਂਸ ਨੇ ਨਾਪੀ ਹੈ। ਕੋਲਿਆਂ ਵਾਲੀ ਨੇ ਭੱਜਣ ਦੇ ਬਹੁਤ ਯਤਨ ਕੀਤੇ, ਪਰ ਕੋਲਿਆਂ ਵਾਲੀ ਜਿਹੜਾ ਵਾ ਕਾਮਯਾਬ ਨਹੀਂ ਹੋ ਸਕਿਆ। ਹਾਲਾਂਕਿ ਹੱਥ ਪੈਰ ਬਹੁਤ ਮਾਰੇ ਗਏ ਸੀ। ਬਾਦਲ ਸਾਹਿਬ ਵੀ ਇੱਕ ਦਿਨ ਉੱਥੇ ਜਾ ਕੇ ਆਏ ਸੀ, ਸਰਕਾਰੀ ਅਧਿਕਾਰੀਆਂ ਨੂੰ ਉੱਥੇ ਆਪਾਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਧਮਕੀ ਦੇ ਕੇ ਆਏ ਸੀ, ਪਰ ਇਸ ਤਰ੍ਹਾਂ ਨਹੀਂ ਹੋ ਸਕਿਆ। ਪਰ ਹੁਣ ਵਿਜੀਲੈਂਸ ਨੇ ਨਾਪੀ ਹੈ। ਖਾਸ ਕਰਕੇ ਜਿਹੜੇ ਵਿਜੀਲੈਂਸ ਦੱਸਦੀ ਹੈ ਕਿ 40 ਫੀਟ ਹਿੱਸਾ ਸੀਗਾ ਜਿਹੜਾ ਉਹਦੇ ਮਹਿਲ ਦਾ, ਰਿਹਾਇਸ਼ ਜਿਹੜੀ ਆ ਉਹ ਰਿਹਾਇਸ਼ ਨਹੀਂ, ਇੱਕ ਕੋਠੀ ਨਹੀਂ ਜੀ ਜਿਹੜੀਆਂ ਆਮ ਜੈਦੀਆਂ ਹੁੰਦੀਆਂ, ਇੱਕ ਮਹਿਲ ਹੈ। 2-2.5 ਕਿਲੋਮੀਟਰ ਦਾ ਰਸਤਾ ਪੱਕਾ ਆਉਂਦਾ ਹੈ, ਲੋਕ ਟਾਇਲ ਲੱਗੀ ਵੀ ਹੈ, ਫਿਰ ਇੱਕ 2-3 ਮੋੜ ਆਉਂਦੇ ਆ ਆਲੀਸ਼ਾਨ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗਲੀਚੇ ਵਿਸ਼ੇ ਹੁੰਦੇ ਆ, ਉਸ ਤਰ੍ਹਾਂ ਦਾ ਕੋਲਿਆਂ ਵਾਲੀ ਦਾ ਮਹਿਲ ਹੈ। ਮੈਂ ਅੰਦਰ ਜਾ ਕੇ ਵੇਖਿਆ ਵਾ, ਨੇੜੋਂ ਵੇਖਿਆ, ਤਾਂ ਉੱਥੇ ਹੁਣ 40% ਜਿਹੜਾ ਹਿੱਸਾ ਵਾ ਵਿਜੀਲੈਂਸ ਦੇ ਮੁਤਾਬਕ ਰਹਿੰਦਾ ਸੀਗਾ, ਤੇ ਵਿਜੀਲੈਂਸ ਨੇ ਹੁਣ ਉਸ ਹਿੱਸੇ ਦੀ ਤਲਾਸ਼ੀ ਲਈ ਹੈ। ਤੇ ਨਾਲ ਹੀ ਇਹ ਗੱਲ ਦੱਸੀ ਹੈ ਕਿ ਜਿਹੜੀ ਇਹ ਮਾਮਲਾ ਵਾ ਉਹ ਇਹ ਹੈ ਕਿ 2009 ਤੋਂ ਲੈ ਕੇ ਮਾਰਚ 2014 ਤੱਕ ਜਿਹੜਾ ਵਾ ਉਸ ਸਮੇਂ ਨੂੰ ਪੜਤਾਲ ਦਾ ਆਧਾਰ ਬਣਾਇਆ ਗਿਆ, ਕਿਉਂਕਿ ਇਸ ਸਮੇਂ ਜਿਹੜਾ ਕੋਲਿਆਂ ਵਾਲੀ ਆ ਬਾਦਲ ਸਾਹਿਬ ਦੇ ਅਤੀ ਨਜ਼ਦੀਕੀ ਸੀ। ਅਫਸਰਾਂ ਦੀਆਂ ਬਦਲੀਆਂ, ਅਫਸਰਾਂ ਦੀਆਂ ਤੈਨਾਤੀਆਂ ਨੂੰ ਲੈ ਕੇ ਬੇਤਹਾਸ਼ਾ ਪੈਸਾ ਬਣਾਇਆ ਗਿਆ। ਸੋ ਦੋਸ਼ੇ ਲੱਗਦੇ ਆ। ਹੁਣ ਇਹ ਵੀ ਦੱਸਦੇ ਆ ਕਿ ਜਿਹੜੇ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਿਹੜਾ ਕੇਸ ਦਰਜ ਹੋਇਆ, ਤੇ ਕੋਲਿਆਂ ਵਾਲੀ ਦੇ ਸਾਬਕਾ ਸਰਪੰਚ ਸਰਜੀਤ ਸਿੰਘ ਤੇ ਬਲਕਾਰ ਸਿੰਘ ਔਖ ਨੇ ਵੀ ਆਪਣੇ ਬਿਆਨ ਦਰਜ ਕਰਾਏ ਆ। ਉਹ ਕਹਿੰਦੇ ਆ ਕਿ ਕੋਲਿਆਂ ਵਾਲੀ ਨੇ ਉਹਨਾਂ ਦੇ ਖਿਲਾਫ ਤੇ ਹੋਰ ਕਈ ਬੰਦਿਆਂ ਤੇ ਕਤਲ ਦੇ ਮਾਮਲੇ ਦਰਜ ਕਰਾਏ ਆ, ਤੇ ਇਹੋ ਜਿਹੇ ਮਾਮਲੇ ਨਿਬੇੜਨ ਵਾਸਤੇ ਉਹਨਾਂ ਨੂੰ 3 ਏਕੜ ਜ਼ਮੀਨ ਕੋਲਿਆਂ ਵਾਲੀ ਦੇ ਬਹੁਤ ਕਰੀਬੀ ਬੰਦੇ ਨੂੰ ਦੇਣੀ ਪਈ। ਇਸ ਤਰੀਕੇ ਨਾਲ ਵੀ ਪੈਸਾ ਬਣਿਆ। ਹੁਣ ਇਹ ਵੀ ਜਿਹੜਾ ਕਤਲ ਦਾ ਮਾਮਲਾ ਸੀ ਇਹਨਾਂ ਦਾ, ਮਹਿਤਾਬ ਸਿੰਘ ਨੂੰ ਜਿਹੜੀ ਜਾਂਚ ਕੀਤੀ ਸੀਗੀ ਕਮਿਸ਼ਨ ਨੂੰ, ਜਸਟਿਸ ਮਹਿਤਾਬ ਸਿੰਘ ਨੂੰ, ਤੇ ਉਹ ਜਾਂਚ ਕਮਿਸ਼ਨ ਨੇ ਵੀ ਕਹਿੰਦੇ ਕਿ ਇਹਨਾਂ ਦੇ ਬਿਆਨ ਜਿਹੜੇ ਰਿਕਾਰਡ ਕੀਤੇ, ਦਰਜ ਕੀਤੇ ਆ। ਉਸ ਤਾਂ ਹੋਰ ਵੀ ਕਹਿੰਦੇ ਬਹੁਤ ਸਾਰੇ ਲੋਕ ਆ ਜਿਹੜੇ ਕੋਲਿਆਂ ਵਾਲੀ ਦੇ ਸਤਾਏ ਹੋਏ ਆ, ਉਹਦੀਆਂ ਵਧੀਕੀਆਂ ਦੱਸੇ ਪਏ ਆ, ਉਹ ਵੀ ਸਾਹਮਣੇ ਆਉਣ ਨੂੰ ਤਿਆਰ ਹੈ। ਇਹ ਕਹਿਣਾ ਬਲਕਾਰ ਸਿੰਘ ਦਾ ਤੇ ਸਰਪੰਚ ਸਰਜੀਤ ਸਿੰਘ ਦਾ ਜਿਹੜਾ ਕੋਲਿਆਂ ਵਾਲੀ ਦਾ ਸਾਬਕਾ ਸਰਪੰਚ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਜਹੇਦਾਰ ਦੇ ਅੱਜ ਤੋਂ 10 ਸਾਲ ਪਹਿਲਾਂ ਦਾ ਟਰੈਕ ਰਿਕਾਰਡ ਚੈੱਕ ਕਰ ਲਓ, ਉਹਦੀ ਹਾਲਤ ਕੀ ਸੀ ਤੇ ਅੱਜ ਉਹਦੀ ਹਾਲਤ ਕੀ ਹੈ। ਸੋ ਵਿਜੀਲੈਂਸ ਨੇ ਬੇਸ਼ੱਕ ਉੱਥੇ ਸਾਰਾ ਕੁਛ ਪੜਤਾਲਿਆ, ਜੋ ਵੀ ਹੈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਹਾਂ ਕਿ ਬਣਦਾ। ਪਰ ਇੱਕ ਅੰਦਰਲੀ ਖਬਰ ਨਿਕਲ ਕੇ ਆ ਰਹੀ ਹੈ ਕਿ ਜਹੇਦਾਰ ਕੋਲਿਆਂ ਵਾਲੀ ਵਿਜੀਲੈਂਸ ਦੇ ਨਾਲ ਸੀਗਾ ਜਦੋਂ ਵਿਜੀਲੈਂਸ ਇਹਦੀ ਕੋਠੀ 'ਚ ਆਈ ਹੈ, ਪਰ ਉਹ ਕਿਸੇ ਆਲੀਸ਼ਾਨ ਹੋਟਲ ਦੇ ਵਿੱਚ ਠਹਿਰ ਗਿਆ। ਇਹੋ ਜਿਹੀਆਂ ਮਿਹਰਬਾਨੀਆਂ ਸਰਕਾਰੀ ਅਫਸਰ ਕਿਸੇ ਮੁਲਜ਼ਮ ਤੇ ਜਿਹਦੇ ਤੇ ਉਹਨਾਂ ਨੇ ਐਲੀਗੇਸ਼ਨ ਲਾਏ, ਉਹਨਾਂ ਦੇ ਕਾਰਨ ਤਾਂ ਨਹੀਂ ਹੋਣੀਆਂ ਚਾਹੀਦੀਆਂ। ਭਾਸਕਰ ਨੇ ਇਹ ਖਬਰ ਲਿਆਂਦੀ ਹੈ ਸਾਹਮਣੇ ਕੱਢ ਕੇ, ਦੇਖਦੇ ਹਾਂ ਕਿ ਇਸ ਖਬਰ ਦੇ ਵਿੱਚ ਹੋਰ ਤਫਸੀਲ ਕੀ ਹੈ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮਿਹਰਬਾਨ ਵਿਜੀਲੈਂਸ ਜਾਂ ਪੁਲਿਸ ਨਹੀਂ ਹੋਣੀ ਚਾਹੀਦੀ। ਖੈਰ ਦੇਖਦੇ ਹਾਂ ਕਿ ਕੋਲਿਆਂ ਵਾਲੀ ਨੇ ਜਿਹੜੇ ਆਪਸ ਜਿਹੜਾ ਪੈਰ ਖੜਾ ਕੀਤਾ, ਇਹਦੇ ਬਾਰੇ ਵਿਜੀਲੈਂਸ ਕੀ ਖੁਲਾਸੇ ਕਰਦੀ ਹੈ, ਕੀ ਇਹਦੇ ਮਾਮਲੇ ਦੇ ਵਿੱਚ ਬਣਦਾ। ਪਰ ਕਈ ਮਾਮਲਿਆਂ ਦੇ ਵਿੱਚ ਜਦੋਂ ਅਗਲੇ ਕਿਸੇ ਅਹੁਦੇ ਤੇ ਪਹੁੰਚ ਜਾਂਦੇ ਨਾ, ਤੇ ਉਹ ਰਿਪੋਰਟਾਂ ਫਿਰ ਦਾਖਲ ਹੋ ਜਾਂਦੀਆਂ। ਮੁੱਖ ਮੰਤਰੀ ਸਾਹਿਬ ਦੀ ਉਦਾਹਰਨ ਤੁਹਾਡੇ ਸਾਹਮਣੇ। ਜੀ ਬਿਲਕੁਲ, ਫਿਰ ਕਲੀਨ ਚਿੱਟ ਮਿਲ ਜਾਂਦੀ। ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਜੀ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਹ ਸਨ ਪ੍ਰਵੀਨ ਜੀ ਜੋ ਸਾਡੇ ਨਾਲ ਜੁੜੇ ਕੀਤੀਆਂ ਖਬਰਾਂ। ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਜੀ ਸ਼੍ਰੋਮਣੀ ਕਮੇਟੀ ਵੱਲੋਂ ਐਮਾਜ਼ੋਨ ਨੂੰ ਕਾਨੂੰਨੀ ਨੋਟਿਸ